ਅਮੀ ਜੀ ਬਹੁਤ ਜ਼ਿਆਦਾ ਲੋਕ ਨਾ ਆਪਣੀਆਂ ਔਰਤਾਂ ਤੋਂ ਬੁੱਢੀਆਂ ਤੋਂ ਬੜੇ ਤੰਗ ਹੈਗੇ ਆ। ਹਾਂਜੀ ਉਹ ਕਹਿੰਦੇ ਕਿ ਸਾਡੀਆਂ ਔਰਤਾਂ ਸਾਡੇ ਨਾਲ ਬਦਤਮੀਜ਼ੀ ਨਾਲ ਬੋਲਦੀਆਂ ਆ, ਹਾਂਜੀ ਸਾਡੇ ਮਾਂ-ਬਾਪ ਦੀ ਇੱਜ਼ਤ ਨਹੀਂ ਕਰਦੀਆਂ। ਹਾਂਜੀ ਅੱਬਾ ਜੀ ਆ, ਬਾਬਾ ਜੀ ਆ, ਉਹਨਾਂ ਨੂੰ ਹੁੱਕਾ ਨਹੀਂ ਧਰ ਕੇ ਦਿੰਦੀਆਂ। ਹਾਂਜੀ ਉਹਨਾਂ ਨੂੰ ਕੋਈ ਗੱਲ ਹੋਵੇ ਤਾਂ ਬਦਤਮੀਜ਼ੀ ਨਾਲ ਬੁਲਾਉਂਦੀਆਂ ਆ। ਹਾਂਜੀ ਮਾਂ ਜੀ ਅਸੀਂ ਨਾਮ ਤਾਂ ਆਪਣਾ ਨਹੀਂ ਸ਼ੋਅ ਕਰ ਸਕਦੇ, ਇੰਨੇ ਕੁ ਡਰਦੇ ਆ, ਤੇ ਕੋਈ ਸਾਡੀਆਂ ਔਰਤਾਂ ਨੂੰ ਸਮਝਾਓ ਕਿ ਕੀ ਕਰੀਏ। ਫਿਰ ਗੱਲ ਤਲਾਕਾਂ ਤੱਕ ਆ ਜਾਂਦੀ ਹੈ, ਹੁਣ ਤਲਾਕ ਨਾ ਦਈਏ ਤਾਂ ਹੋਰ ਕੀ ਕਰੀਏ। ਅੱਲਾ ਉਹ ਤੇ ਇਹਦੇ ਬਾਰੇ ਚ ਇਹ ਆ ਕਿ ਆਪ ਚੰਗੇ ਬਣ ਜਾਓ, ਹਾਂਜੀ ਕਿ ਆਪਣੇ ਬਾਪਾਂ ਨੂੰ ਆਪਣੀਆਂ ਮਾਵਾਂ ਨੂੰ ਆਪ ਉਹਨਾਂ ਦੀ ਖਿਦਮਤ ਕਰੋ। ਹਾਂਜੀ ਕੁੱਕੇ ਚ ਅੱਗ ਪਾਉਂਦੇ ਤੁਸੀਂ ਪਾ ਨਹੀਂ ਸਕਦੇ, ਆਪ ਪਾਵੋ। ਹਾਂਜੀ ਤੁਹਾਨੂੰ ਨੇਕੀ ਦਾ ਸਿਰਾ ਤਾਂ ਪੁੱਤਾਂ ਨੂੰ ਮਿਲਣਾ ਹੀ ਆ ਨਾ, ਹਾਂਜੀ ਕਿ ਤੁਸੀਂ ਨੇਕ ਕੰਮ ਆਪ ਕਰੋ। ਤੁਸੀਂ ਬੈਠਿਆਂ ਉਠਿਆਂ ਤੇ ਕੋਈ ਆ ਜਾਣ, ਰਿਸ਼ਤੇਦਾਰ ਆ ਜਾਣ, ਹਾਂਜੀ ਤੁਸੀਂ ਹੁੱਕੇ ਚ ਅੱਗ ਪਾਵੋ, ਮਹਿਮਾਨ ਮਾਂ ਦੀ ਖਿਦਮਤ ਕਰੋ। ਹਾਂਜੀ ਬੱਚੇ ਜਿਹੜੇ ਆ, ਕੋਈ ਮਾਂ ਦੇ ਪੈਰ ਧੋਂਦਾ ਹੀ ਹੋਵੇ, ਕੋਈ ਬਾਪ ਦੇ ਪੈਰ ਧੋਂਦਾ ਹੋਵੇ, ਕੋਈ ਬਾਪ ਦੇ ਸਿਰ ਤੇ ਪਗੜੀ ਰੱਖਦਾ ਹੋਵੇ, ਕੋਈ ਹੁੱਕਾ ਧਰ ਕੇ ਦਿੰਦਾ ਹੋਵੇ, ਤੇ ਕੋਈ ਖਾਣਾ ਰੱਖਦਾ ਹੋਵੇ ਆਪਣੇ ਮਾਂ ਬਾਪ ਅੱਗੇ। ਯਾਨੀ ਕਿ ਆਪ ਮਾਂ-ਬਾਪ ਦੀ ਇੱਜ਼ਤ ਕਰਕੇ ਮਾਹੌਲ ਘਰ ਦੇ ਵਿੱਚ ਐਸਾ ਬਣਾਵੋ ਹਾਂਜੀ ਕਿ ਉਹ ਮਾਹੌਲ ਦੇਖ ਕੇ ਕਵੇ ਕਿ ਵੀ ਮੈਂ ਇਦਾਂ ਕਰਨੀ ਆ। ਹਾਂਜੀ ਵਰਨਾ ਆਪ ਤੁਸੀਂ ਬਾਪ ਨੂੰ ਕਹਿਣ ਦੇ ਹੋਵੋ ਆਪਾਂ ਕੀ ਗੱਲ ਆ, ਮੈਂ ਇੱਧਰ ਕੰਮ ਕਰਨ ਡਿਆ ਸੀ, ਤੇ ਫਿਰ ਉਹਨੇ ਵੀ ਉਸੇ ਕੰਮ ਤੇ ਲੱਗਣਾ। ਉਹਨੇ ਵੀ ਉਸੇ ਕੰਮ ਤੇ ਲੱਗਣਾ। ਆਪ ਅੱਛੇ ਬਣ ਜਾਵੋ, ਹਾਂਜੀ ਜਿੰਨੇ ਅੱਛੇ ਬਣੋਗੇ ਨਾਲੇ ਖੁਦਾ ਖੁਸ਼ ਹੋਊਗਾ, ਨਾਲੇ ਤੁਹਾਡੇ ਬੱਚੇ ਵੀ ਅੱਛੇ ਬਣਨਗੇ। ਨਾਲੇ ਨੇਕੀ ਆ ਕਿ ਤੁਸੀਂ ਤਾਂ ਆਪ ਕੋਸ਼ਿਸ਼ ਕਰੋ ਕਿ ਤੁਹਾਡੀ ਕੋਸ਼ਿਸ਼ ਹੋਵੇ ਕਿ ਅਸੀਂ ਜ਼ਿਆਦਾ ਨੇਕੀਆਂ ਕਮਾਣੀਆਂ। ਹਾਂਜੀ ਜਦੋਂ ਇਹ ਟੁਰ ਜਾਣੇ ਨਾ ਮਾਂ-ਬਾਪ, ਫਿਰ ਤੁਸੀਂ ਕਹਿਣਾ ਓਏ ਹੋਏ ਅਸੀਂ ਆਪਣੇ ਹੱਥਾਂ ਨਾਲ ਖਿਦਮਤ ਨਹੀਂ ਕੀਤੀ। ਤੁਸੀਂ ਉਹਨਾਂ ਕੋਲੋਂ ਜ਼ਰੂਰ ਕਰਵਾਣੀ ਆ। ਹਾਂਜੀ ਉਹਨਾਂ ਨੂੰ ਅੱਲਾਹ ਤਾਲਾ ਨੇ ਨੇਕੀ ਦੀ ਨਹੀਂ ਤੌਫੀਕ ਦਿੱਤੀ ਤਾਂ ਉਹਨਾਂ ਨੂੰ ਨਹੀਂ ਉਹਨਾਂ ਨੇ ਕਰਨੀ, ਨਾ ਕਰਨ। ਹਾਂ ਨਾ ਕਰ। ਜਦੋਂ ਤੁਸੀਂ ਆਪ ਆਪਣੇ ਮਾਂ-ਬਾਪ ਦੀ ਖਿਦਮਤ ਕਰਨੀ ਆ, ਆਪ ਤੁਸੀਂ ਇੱਜ਼ਤ ਨਾਲ ਬੋਲਣਾ, ਤੇ ਜ਼ਾਹਿਰੀ ਗੱਲ ਆ ਦੇਖਣ ਵਾਲਿਆਂ ਨੇ ਤੁਹਾਡੀ ਇੱਜ਼ਤ ਕਰਨੀ ਹੈ। ਤੁਸੀਂ ਤਾਂ ਸਮਾਂ ਨੱਸ ਕੇ ਆਪ ਕਹੋ ਕਿ ਸਾਨੂੰ ਅੱਲਾ ਨੇ ਮੌਕਾ ਦਿੱਤਾ ਹੱਜ ਦਾ, ਕਿ ਅਸੀਂ ਮਾਂ ਬਾਪ ਦਾ ਆਪ ਖਿਦਮਤ ਕਰਨੀ ਹੈ। ਹਾਂ ਹੁਣ ਬੀਵੀਆਂ ਚਲੋ ਜਿੱਦਾਂ ਦੀਆਂ ਵੀ ਆ ਗਈਆਂ, ਜਿੱਦਾਂ ਦੀਆਂ, ਬੱਚੇ ਤਾਂ ਤੁਹਾਡੇ ਵੱਲ ਦੇਖਣਗੇ ਨਾ ਕਿ ਸਾਡਾ ਬਾਪ ਆ ਉਹ ਸਾਡੇ ਮਾਂ ਦੀ ਪੈਰਾਂ 'ਚ ਜੁੱਤੀ ਪਾ ਰਿਹਾ, ਮਾਂ ਨੂੰ ਫੜ ਕੇ ਤੋਰ ਰਿਹਾ, ਪੇ ਦੇ ਹੁੱਕੇ 'ਚ ਪਾਣੀ ਪਾ ਰਿਹਾ, ਪੇ ਦੀ ਚਿਲਮ 'ਚ ਅੱਗ ਪਾ ਰਿਹਾ। ਉਹ ਛੋਟੇ ਛੋਟੇ ਬੱਚੇ ਤੁਹਾਡੇ ਨਾ, ਉਹ ਤੁਹਾਡੇ ਤਾਬੇਦਾਰ ਹੋਣਗੇ। ਇਹ ਨਾ ਹੋਵੇ ਕਿ ਤੁਸੀਂ ਉਧਰੋਂ ਤੁਹਾਡੀ ਬੀਵੀ ਨੂੰ ਤੁਸੀਂ ਆਪਣੀ ਨੂੰ ਕੋਈ ਕੰਮ ਕਮਾਓਗੇ, ਮੈਂ ਇੱਧਰ ਨਹੀਂ ਕਰਦੀ, ਮੈਂ ਆ ਨਹੀਂ ਕਰਦੀ, ਉਹ ਬੱਚਿਆਂ ਨੇ ਵੀ ਉਹੀ ਕੰਮ ਕਰਨਾ। ਇੱਥੇ ਤੇ ਗੱਲਾਂ ਹੀ ਨਾ ਕਰਵਾਓ ਹੀ ਨਾ। ਜਦੋਂ ਮਾਂ ਦੀ ਆਵਾਜ਼ ਆਵੇ, ਤੁਹਾਡੀ ਕੋਸ਼ਿਸ਼ ਇਹ ਹੋਵੇ ਕਿ ਤੁਸੀਂ ਭੱਜ ਕੇ ਪਹਿਲੇ ਗੱਲ ਸੁਣੋ। ਬੱਚਿਆਂ ਨੇ, ਤੁਹਾਡੇ ਔਲਾਦ ਨੇ, ਛੋਟੇ ਛੋਟਿਆਂ ਨੇ ਆਪ ਭੱਜ ਕੇ ਜਾਣਾ। ਬੀਵੀ ਤੁਹਾਡੀ ਦੀ ਕੋਸ਼ਿਸ਼ ਹੋਏਗੀ ਫਿਰ ਕਿ ਬਈ ਇਸ ਘਰ ਦਾ ਤੇ ਮਾਹੌਲ, ਕਹਿੰਦੇ ਜਿਹੋ ਜਿਹਾ ਮਾਹੌਲ ਹੋਵੇ ਨਾ ਉਹੋ ਜਿਹਾ ਅਸਰ ਪੈ ਜਾਂਦਾ ਆ। ਫਿਰ ਪੁੱਤ ਤੁਹਾਡੀ ਸਿਫਤ ਹੋਣੀ ਆ, ਦੇਖੋ ਪੁੱਤ ਕਿੰਨੇ ਚੰਗੇ ਆ। ਬੇਸ਼ੱਕ ਜੀ ਬੇਸ਼ੱਕ। ਫਿਰ ਉਹਨਾਂ ਨੇ ਨੌਂ ਨੂੰ ਵੀ ਬੁਰੀ ਕਹਿਣਾ ਨਹੀਂ ਬਈ ਇਹ ਨੌਹਾਂ ਬੁਰੀਆਂ ਨਹੀਂ ਹੁੰਦੀਆਂ। ਅਸੀਂ ਤਾਂ ਆਪਣੇ ਮਾਂ ਬਾਪ ਦੀ ਆਪ ਖਿਦਮਤ ਕਰਦੇ। ਹੁਣ ਮੈਂ ਨਾ ਮਾਂ ਜੀ ਨੂੰ ਲੈ ਕੇ ਫਿਰਨ ਟੋਰਨ ਨਿਕਲ ਜਾਣਾ, ਤੇ ਯਕੀਨ ਕਰੋ ਮੈਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਆ ਕਿ ਲੋਕ ਬੜੀ ਇੱਜ਼ਤ ਕਰਦੇ ਸਿਰਫ ਮਾਂ ਜੀ ਦੀ ਵਜ੍ਹਾ ਤੋਂ। ਯਾਰ ਮਾਂ ਜੀ ਨੂੰ ਮੋਟਰਸਾਈਕਲ ਤੇ ਲੈ ਕੇ ਫਿਰ ਰਿਹਾ, ਮਾਂ ਜੀ ਦੇ ਪੈਰਾਂ 'ਚ ਜੁੱਤੀ ਪਾ ਰਿਹਾ, ਜੇ ਕਿਤੇ ਦਹੀਂ ਭੱਲੇ ਲੈ ਕੇ ਖਿਲਾਣ ਚਲਾ ਗਿਆ, ਮਤਲਬ ਨਹੀਂ ਦਿਖਦਾ ਹੈਗਾ, ਆਪ ਖਿਲਾਤੇ। ਯਕੀਨ ਕਰੋ ਜਿਹੜਾ ਇਸ ਚੀਜ਼ ਦਾ ਮਜ਼ਾ ਆ ਨਾ, ਜਦੋਂ ਲੋਕ ਇੱਜ਼ਤ ਕਰਦੇ ਉਹਦਾ ਆਪਣਾ ਸਰੂਰ ਆ। ਜਦੋਂ ਕਹਿੰਦੇ ਵਾਹ ਵਾਹ ਵਾਹ, ਉਹ ਬੜੀ ਹੈਰਤ ਵਾਲੀ ਅੰਦਾਜ਼ ਨਾਲ ਦੇਖ ਰਹੇ ਹੁੰਦੇ ਮਾਂ ਬਾਪ ਨੂੰ, ਮਾਂ ਨੂੰ ਆਪ ਖਿਲਾ ਰਿਹਾ। ਤੇ ਯਕੀਨ ਕਰੋ ਇਸ ਗੱਲ ਦਾ ਜਿਹੜਾ ਮਜ਼ਾ ਆ ਨਾ, ਇਸ ਇੱਜ਼ਤ ਦਾ ਮਜ਼ਾ ਆ, ਉਹ ਲੈ ਕੇ ਦੇਖੋ ਤੁਹਾਨੂੰ ਸਕੂਨ ਆ ਜਾਏਗਾ। ਮੇਰੇ ਬੱਚਿਓ, ਤੁਸੀਂ ਸਾਰੇ ਜਿੰਨੇ ਵੀ ਸੁਣਨੇ ਵਾਲੇ ਆ, ਆਪਣੇ ਜਿਨ੍ਹਾਂ ਦੇ ਮਾਂ ਬਾਪ ਜਿੰਦੇ ਆ, ਤੁਸੀਂ ਆਪਣੇ ਮਾਂ ਬਾਪ ਕੋਲੋਂ ਸੀਸਾਂ ਲਵੋ, ਮਾਂ ਬਾਪ ਦੀ ਆਪ ਖਿਦਮਤ ਕਰੋ। ਤੁਸੀਂ ਇਹ ਬਕਵਾ ਨਾ ਦਵੋ ਕਿ ਸਾਡੇ ਟੱਬਰ ਕਰਨਗੇ। ਹਾਂਜੀ ਫਿਰ ਆਪਣੀ ਤਲਾਕ ਦੋਗੇ, ਘਰ ਬਰਬਾਦ ਕਰੋਗੇ, ਬੱਚੇ ਹੋਰ ਰੁੱਲ ਜਾਣਗੇ। ਫਿਰ ਜਿਹੜੀ ਹੋਰ ਆ ਜਾਣੀ ਉਹ ਕਿੱਦਾਂ ਦੀ? ਉਹਨੇ ਕਿਹੜਾ ਸੋਨੇ ਦੀ ਬਣ ਕੇ ਆ ਜਾਣਾ। ਆਪ ਤਰੀਕਾ ਸਿਖਾਓ, ਆਪ ਉਹਨੂੰ, ਆਪਣੀ ਔਰਤ ਨੂੰ ਬੱਚਿਆਂ ਤਰ੍ਹਾਂ ਸਮਝਾਓ ਕਿ ਨਹੀਂ ਮੇਰਾ ਬਾਪ ਆ, ਲੇਕਿਨ ਪਹਿਲੇ ਆਪ ਕਦਰ ਕਰੋਗੇ ਤੇ ਉਹ ਵੀ ਕਦਰ ਕਰੇਗੀ। ਬਾਕੀ ਦੁਆਵਾਂ 'ਚ ਯਾਦ ਰੱਖਿਓ। ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ। ਅੱਲਾ ਹਾਫਿਜ਼।